ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਅਕਤੂਬਰ ਦਿਨ ਹੈਗਾ ਆ ਜੀ। ਅੱਜ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਕੇਅਰ ਇੰਸ਼ੋਰੈਂਸਿਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ। ਇਸ ਵਾਰ ਕਵਰਡ ਕੈਲੀਫੋਰਨੀਆ ਨਾਂ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਹੋਰ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾਸੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਅਯੋਧਿਆ ਮਾਮਲੇ ਦੀ ਸੁਣਵਾਈ ਹੋਈ, ਹੁਣ ਮੁਕੰਮਲ ਜਲਦ ਆ ਸਕਦਾ ਹੈ ਹੁਣ ਫੈਸਲਾ। ਹਾਂ ਬਿਲਕੁਲ ਜੀ, 40 ਦਿਨ ਇਹ ਸੁਣਵਾਈ ਚੱਲੀ ਆ ਤੇ ਹੁਣ ਕੰਮ ਤੇ ਪਹੁੰਚੀ ਆ, ਖਾਤਮੇ ਤੇ ਪਹੁੰਚੀ ਆ। ਵੈਸੇ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਚੀਫ ਜਸਟਿਸ ਸਾਹਿਬ ਨੇ ਕਿ ਇਹ ਸੁਣਵਾਈ ਜਿਹੜੀ ਆ ਉਹ ਹਰ ਹਾਲ ਦੇ ਵਿੱਚ 16-17 ਤੱਕ ਮੁਕੰਮਲ ਕਰਾਂਗੇ, ਕਿਉਂਕਿ ਇਹ ਤੋਂ ਬਾਅਦ 4 ਹਫ਼ਤਿਆਂ ਦੇ ਵਿੱਚ ਇਹ ਜਿਹੜਾ ਫੈਸਲਾ ਵਾ ਉਹ ਲਿਖ ਦਿੱਤਾ ਜਾਊਗਾ। ਤੇ ਕਹਿੰਦਾ ਭਾਵ ਇਹ ਆ ਕਿ 18 ਨਵੰਬਰ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਵੀ ਹੈ, ਜਿਹੜੇ ਚੀਫ ਜਸਟਿਸ ਹੈ ਸੁਪਰੀਮ ਕੋਰਟ ਦੇ, ਤਾਂ ਉਹ ਤੋਂ ਪਹਿਲਾਂ ਇਹ ਫੈਸਲਾ ਆਉਣਾ ਯਕੀਨੀ ਹੈ। ਤਾਂ ਉਹ ਤੋਂ ਲੈ ਕੇ ਹੁਣ ਤੱਕ ਤੁਸੀਂ ਵੇਖ ਲਓ ਕਿ 4 ਕੁ ਹਫ਼ਤਿਆਂ ਦਾ ਸਮਾਂ ਬਚਦਾ ਸੀਗਾ। ਉਹਦੇ ਵਿੱਚ ਕੁਛ ਛੁੱਟੀਆਂ ਆ ਜਾਣੀਆਂ ਨੇ, ਕਿਉਂਕਿ ਫੈਸਲਾ ਲਿਖਣ ਲੱਗਿਆ ਵੀ ਖਾਸਾ ਟਾਈਮ ਲੱਗੂਗਾ। ਪਰ ਇਹ ਕਿੰਨੀ ਦੇਰ ਦੇ ਵਿੱਚ ਲਿਖ ਕੇ ਸੁਣਾ ਦਿੱਤਾ ਜਾਂਦਾ, ਇਹ ਵੇਖਣਾ ਦਿਲਚਸਪ ਹੋਊਗਾ। ਬਹਰਹਾਲ ਅੱਜ ਕਾਫੀ ਤਲਖੀ ਵੀ ਹੋਈ ਹੈ ਕੋਰਟ ਰੂਮ ਦੇ ਵਿੱਚ। ਦੱਸਦੇ ਆ ਕਿ ਜੋ ਮੁਸਲਮਾਨ ਧਿਰ ਦੇ ਵਕੀਲ ਆ, ਉਹਨਾਂ ਨੇ ਇੱਕ ਕਿਤਾਬ ਦੇ ਕੁਛ ਨਕਸ਼ੇ ਸੀਗੇ ਜਿਹੜੇ ਜਾਂ ਡਾਕੂਮੈਂਟ ਸੀਗੇ, ਉਹ ਵੀ ਪਾੜ ਦਿੱਤੇ ਆ। ਤਾਂ ਇਹ ਕਾਫੀ ਉੱਥੇ ਤਲਖੀ ਦੇਖਣ ਨੂੰ ਮਿਲੀ, ਕਿਉਂਕਿ ਕੱਲ ਵੀ ਇਹਨਾਂ ਨੇ ਆਖਿਆ ਸੀਗਾ ਕਿ ਸਾਰੇ ਸਵਾਲ ਕੋਰਟ ਮੁਸਲਮਾਨ ਧਿਰ ਨੂੰ ਹੀ ਕਿਉਂ ਪੁੱਛ ਰਿਹਾ, ਦੂਜਿਆਂ ਨੂੰ ਵੀ ਪੁੱਛੇ ਜਾਣ। ਤਾਂ ਇਹ ਤਲਖ ਗਰਮੀ, ਇਹ ਜਿਹੜਾ ਸਾਰਾ ਮਾਹੌਲ ਉੱਥੇ ਸੁਪਰੀਮ ਕੋਰਟ ਦੇ ਵਿੱਚ ਬਣਿਆ, ਤਾਂ ਉਤੋਂ ਲੱਗਦਾ ਇਹੋ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਬਾਹਰ ਵੀ ਤਲਖੀ ਵਾਲਾ ਹੋ ਸਕਦਾ, ਸੰਭਾਵਨਾ ਹੈ। ਔਰ ਦੂਜੀ ਚੀਜ਼ ਅੱਜ ਇੱਕ ਹੋਰ ਨਵੀਂ ਸੁਣਨ ਨੂੰ ਮਿਲੀ ਆ। ਦੱਸਦੇ ਆ ਕਿ ਜੋ ਇਹਨਾਂ ਨੇ ਇੱਕ ਪੈਨਲ ਬਣਾਇਆ ਸੀਗਾ 3 ਕੁ ਬੰਦਿਆਂ ਦਾ, ਉਹ ਪੈਨਲ ਜਿਹੜਾ ਕਿ ਰਜ਼ਾਮੰਦਗੀ ਵਾਸਤੇ ਕਿਤੇ ਨਾ ਕਿਤੇ ਕਰਦਾ ਪਿਆ ਸੀਗਾ, ਕੰਮ ਜਦੋਜਹਿਦ ਕਰਦਾ ਪਿਆ ਸੀਗਾ, ਉਹਨੇ ਵੀ ਜਾ ਕੇ ਤੇ ਆਪਣੀ ਰਿਪੋਰਟ ਦਿੱਤੀ ਆ। ਰਿਪੋਰਟ ਦੇ ਵਿੱਚ ਉਹਨਾਂ ਨੇ ਆਖਿਆ ਵਾ ਕਿ ਦੇਖੋ ਜੀ, ਇਹ ਮਾਮਲਾ ਜਿਹੜਾ ਉਹ ਸੁਲਝ ਸਕਦਾ, ਕਿਉਂਕਿ ਮੁਸਲਮਾਨ ਧਿਰ ਇਸ ਗੱਲ ਤੇ ਰਜ਼ਾਮੰਦ ਆ ਕਿ ਤੁਸੀਂ ਸਾਨੂੰ ਬਦਲਵੀਂ ਜਗ੍ਹਾ ਦੇ ਦਿਓ, ਮਤਲਬ ਕਿ ਜਿੱਥੇ ਅਸੀਂ ਮਸਜਿਦ ਬਣਾ ਸਕੀਏ। ਤੇ ਇੱਕ 1991 ਵਾਲਾ ਕੋਈ ਸ਼ਾਇਦ ਕਾਨੂੰਨ ਆ ਧਾਰਮਿਕ ਸਥਾਨਾਂ ਨੂੰ ਲੈ ਕੇ, ਜਿਹਦੇ 'ਚ 1947 ਤੱਕ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦਾ ਉਹ ਦਰਜਾ ਜਿਹੜਾ ਹੈ ਪੁਰਾਣਾ, ਉਹੀ ਬਰਕਰਾਰ ਰੱਖਣ ਦਾ ਪ੍ਰਬੰਧ ਆ ਕਿ ਉਹਨੂੰ ਲਾਗੂ ਕਰ ਦਿੱਤਾ ਜਾਵੇ। ਤਾਂ ਇਹ ਵੀ ਖਬਰ ਆ ਰਹੀ ਆ, ਬਹੁਤ ਵੱਡੇ ਨਿਊਜ਼ ਪੋਰਟਲ ਹੈ ਜਿਹੜੇ ਉਹ ਖਬਰ ਦੇ ਰਹੇ ਆ। ਹਾਲਾਂਕਿ ਸੋਰਸਸ ਦੇ ਅਨੁਸਾਰ ਹੀ ਹੈ, ਕਿਤੋਂ ਪੁਸ਼ਟੀ ਨਹੀਂ ਹੋਈ, ਪਰ ਦੱਸਦੇ ਆ ਕਿ ਸੈਟਲਮੈਂਟ ਰਿਪੋਰਟ ਜਿਹੜੀ ਆ ਉਹ ਦਿੱਤੀ ਗਈ ਆ। ਤੇ ਇਹ ਵੀ ਵੇਖਣਾ ਹੁਣ ਦਿਲਚਸਪ ਰਹੂਗਾ ਕਿ ਜੇ ਮੰਨ ਲਓ ਸੈਟਲਮੈਂਟ ਰਿਪੋਰਟ ਜਿੱਦਾਂ ਸੋਰਸਸ ਕਹਿ ਰਹੇ ਆ, ਮੀਡੀਆ ਸੋਰਸਸ ਕਹਿ ਰਹੇ ਆ, ਜੋ ਦਿੱਤੀ ਗਈ ਤਾਂ ਕੀ ਮੰਨੀ ਜਾਂਦੀ ਹੈ ਜਾਂ ਨਹੀਂ ਮੰਨੀ ਜਾਂਦੀ। ਪਰ ਜੋ ਵੀ ਆ, ਹੁਣ ਦਿਲਾਂ ਦੀਆਂ ਧੜਕਣਾਂ ਵੇਖੋ ਦੋਨਾਂ ਧਿਰਾਂ ਦੀਆਂ ਤੇਜ਼ ਹੋਣਗੀਆਂ। ਪਰ ਜੇ ਇਸ ਗੱਲ ਤੇ ਸਹਿਮਤੀ ਹੋ ਜਾਂਦੀ ਆ ਕਿ ਬਦਲਵੀਂ ਜਗ੍ਹਾ ਜਿਹੜੀ ਉਹਨਾਂ ਨੂੰ ਦੇ ਦਿੱਤੀ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਜੇ ਉਹਨਾਂ ਨੂੰ ਪ੍ਰਵਾਨ ਆ ਤਾਂ ਫਿਰ ਤੇ ਰੌਲਾ ਹੀ ਕੋਈ ਨਹੀਂ। ਇਹ ਲੜਾਈ ਜਿਹੜੀ ਆ ਮੇਰੇ ਖਿਆਲ ਦੇ ਨਾਲ 1.5 ਸਦੀ ਤੱਕ ਹੀ ਚੱਲ ਗਈ, ਪੌਣੀਆਂ 2 ਸਦੀਆਂ ਹੀ ਹੋ ਗਈਆਂ।
ਤੇ ਇਹ ਲੜਾਈ ਤੇ ਫਿਰ ਉੱਥੇ ਹੀ ਠੱਪ ਕੀਤੀ ਜਾ ਸਕਦੀ ਸੀ ਜੇ ਰਜ਼ਾਮੰਦਗੀ ਤੇ ਇਹਦੇ ਨਾਲ ਦੀ ਕੋਈ ਵੀ ਚੀਜ਼ ਵਧੀਆ ਨਹੀਂ ਹੋ ਸਕਦੀ ਜੇ ਰਜ਼ਾਮੰਦਗੀ ਬਣਦੀ ਆ। ਪਰ ਜੇ ਫੈਸਲਾ ਆਉਂਦਾ ਤਾਂ ਉਸ ਫੈਸਲੇ ਨੂੰ ਪਹੁੰਚਾਇਆ ਕਿਵੇਂ ਜਾਊਗਾ ਦੂਜੀ ਧਿਰ ਵੱਲੋਂ, ਇਹ ਦੇਖਣਾ ਹੋਊਗਾ। बाकी ਤੁਹਾਨੂੰ पता ही है हर जगह मंदिर मस्जिद और गुरुद्वारे हैं, लेकिन ईश्वर तो उसी का है जो सर झुकाना जानता है, ਜਿਹੜਾ सर झुका के चलना जानता, सिजदे च आना जानता, खुदा ਉਹਦਾ ਹੀ ਆ। ਤਾਂ ਬਾਕੀ ਦੇਖਦੇ ਆ ਹੁਣ ਕੀ ਬਣਦਾ, ਪਰ ਦਿਲਾਂ ਦੀਆਂ ਧੜਕਣਾਂ ਤੇਜ਼ ਆ ਦੋਨਾਂ ਧਿਰਾਂ ਦੀਆਂ। ਜੀ ਜੀ। ਤੇ ਮਿੰਟੂ ਜੀ ਕਿੱਦਾਂ ਦੇ ਹਾਲਾਤ ਰਹਿ ਸਕਦੇ? ਚਲੋ ਹੁਣ ਫੈਸਲਾ ਇੱਕ ਪਾਸੇ ਦਾ ਤਾਂ ਆਉਣਾ ਹੀ ਆ, ਕਿਸੇ ਦੇ ਲਈ ਚੰਗਾ ਲੱਗਣਾ, ਕਿਸੇ ਨੂੰ ਮਾੜਾ ਲੱਗਣਾ, ਕਿੱਦਾਂ ਦੇ ਅਸਾਰ ਬਣ ਸਕਦੇ ਨੇ ਬਾਅਦ ਚ ਦੇਸ਼ ਦੇ? देखो जे फैसला मान लो सपोज कर मुसलमाना दे उल्ट आउंदा ते कोई रिएक्शन इन्ना स्ट्रॉन्ग नहीं होगा कि उदों पाबंदियां भी ज्यादा लग जानियां ने, समझदे हो? पर जे मान लो हिंदुआं दे उल्ट आउंदा फिर रिएक्शन हो वक्री किस्म दा होगा, क्योंकि फिर नरमाइयां वक्री किस्म दी हो जानियां ने। सही गल आपां देखे ही है ना कि जे दिल्ली दे विच सिख कतलेआम लई स्टेट किते आसरा ना बनदी ते शायद गुजरात भी टल जांदा, गुजरात भी टल जाता, गुजरात भी ना बदलता। तो ये जिहड़ियां चीज़ां ने अगे जाके कई बार बहुत ज़्यादा नुकसान कर देंदियां। एक तो अगली चीज़ का भी मुद्दा बढ़ जाता। तो कहने का मतलब ये है कि देखो रिएक्शन तो होएगा, हुण जे मुसलमानों का रिएक्शन है तो वो होर तरह का होएगा, तो उहदे नाल होर तरीके नाल नजिठिया जाएगा। पर जे हिंदुआं दे उल्ट जांदा उहदा रिएक्शन हैवी होऊगा और स्ट्रॉन्गली हो जाणगे ते उहनां नूं संभालण दा तौर तरीका भी जिहड़ा वखरा होऊगा। तो ਉਹਦੇ ਵਿੱਚ ਮਾਹੌਲ ਵਿਗੜ ਨਹੀਂ ਸਕਦਾ। ਪਰ ਕਿਉਂਕਿ ਦੇਖੋ ਬਹੁਤ ਵੱਡੀ ਗੱਲ ਆ ਇਹ ਫੈਸਲਾ ਜਿਹੜਾ ਆਉਣਾ, ਇਹਦੇ ਅਗਾਊ ਪ੍ਰਬੰਧ ਵਾਸਤੇ ਇਹਨਾਂ ਦੇ ਕੋਲ ਸਮਾਂ ਹੈਗਾ, ਪਰ ਇਹ ਜ਼ਰੂਰ ਦਬਾਅ ਰਹੇਗਾ ਕਿ ਜੇ ਇਹ ਸਮਾਂ ਸੀ ਤੁਹਾਡੇ ਕੋਲ ਤੇ ਤੁਸੀਂ ਯੋਗ ਪ੍ਰਬੰਧ ਕਿਉਂ ਨਹੀਂ ਕੀਤੇ। ਸੋ ਇਹਦੇ 'ਚ ਅਸਾਰ ਹੈਗੇ ਆ ਕਿ ਮੁਕੰਮਲ ਪ੍ਰਬੰਧ ਕਰਕੇ ਥੋੜਾ ਬਹੁਤ ਇਹ ਵਿਖਾਉਣਗੇ ਦਮਖਮ ਆਪਣਾ। ਬਾਕੀ ਇਹ ਆ ਕਿ ਇਹਨਾਂ ਨੂੰ ਵੀ ਪਤਾ ਲੱਗ ਗਿਆ ਬਹੁਤ ਸਾਰੀ ਫੋਰਸ ਉੱਥੇ ਤੈਨਾਤ ਕਰ ਦਿੱਤੀ ਗਈ ਆ, ਸਫਾਈ ਤੋਂ ਲੈ ਕੇ ਕਮਿਸ਼ਨਰ ਤੱਕ ਦੀ ਨਿਯੁਕਤੀ ਜਿਹੜੀ ਹੈ ਯੁੱਧ 'ਚ ਕਰ ਦਿੱਤੀ ਗਈ ਹੈ। ਜੀ 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 ਬਿਲਕੁਲ। ਇਹ ਬੜੇ ਅਹਿਮ ਆਉਣ ਵਾਲੇ ਜਿਹੜੇ ਦਿਨ ਨੇ, ਬੜੇ ਅਹਿਮ ਜਿਹੜੇ ਉੱਥੇ ਵਾਸਤੇ ਰਹਿਣ ਵਾਲੇ ਨੇ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ 'ਤੇ ਨਜ਼ਰ ਮਾਰਦੇ ਹਾਂ, ਕਹਿੰਦੇ PMC ਘੁਟਾਲਾ ਮਾਮਲੇ 'ਤੇ ਸੁਪਰੀਮ ਕੋਰਟ ਦੇ ਵਿੱਚ 18 ਅਕਤੂਬਰ ਨੂੰ ਹੋਵੇਗੀ ਹੁਣ ਸੁਣਵਾਈ। ਦੇਖੋ ਬੜੀ ਮੈਂ ਕਹੂੰਗਾ ਕਿ ਸੁਪਰੀਮ ਕੋਰਟ ਦੀ ਸ਼ੁਕਰਗੁਜ਼ਾਰੀ ਆ ਕਿ ਇਸ ਮੁੱਦੇ ਤੇ ਸੁਣਵਾਈ ਲਈ ਉਹ ਰਜ਼ਾਮੰਦ ਹੋਏ ਆ। ਇਹ ਸੁਣਵਾਈ ਹੋਣੀ ਵੀ ਚਾਹੀਦੀ ਆ, ਕਿਉਂਕਿ ਗੁਜ਼ਸ਼ਤਾ 24 ਘੰਟਿਆਂ ਦੇ ਵਿੱਚ 3 ਖਾਤਾ ਧਾਰਕ ਮਰ ਗਏ ਆ ਜੀ ਹਾਰਟ ਅਟੈਕ ਦੇ ਨਾਲ। ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਚੀਜ਼ਾਂ ਦਾ ਸਿੱਧਾ ਸੰਪਰਕ ਹੈ, ਜਿਹੜਾ ਸਿੱਧਾ ਸੰਬੰਧ ਹੈ ਜਿਹੜਾ ਉਹ ਮਾਨਸਿਕ ਤਣਾਅ ਦੇ ਨਾਲ ਬਹੁਤ ਹੁੰਦਾ, ਸਟ੍ਰੈਸ ਦੇ ਨਾਲ ਬਹੁਤ ਹੁੰਦਾ। ਹੁਣ ਦੇਖੋ ਕਿਸੇ ਬੰਦੇ ਦਾ 90 ਲੱਖ ਰੁਪਈਆ ਅਕਾਊਂਟ 'ਚ ਪਿਆ ਹੋਵੇ ਤੇ ਉਹਦੀ ਕਿਸਮਤ ਦੇਖੋ ਕਿ ਹੁਣੇ ਹੀ ਉਹਦੀ ਨੌਕਰੀ ਗਈ ਆ। ਪਹਿਲਾਂ ਜੈਟ 에ਅਰਵੇਜ਼ ਦੇ ਵਿੱਚ ਸੀਗਾ, ਉਹ ਜੈਟ 에ਅਰਵੇਜ਼ ਬੰਦ ਹੋ ਗਈ, ਉਹ ਨੌਕਰੀ ਤੋਂ ਵੀ ਹੱਥ ਗਵਾ ਬੈਠਾ ਤੇ ਉਹਦਾ 90 ਲੱਖ ਰੁਪਈਆ ਸੀਗਾ। ਬੱਚਾ ਉਹਦਾ ਬਹੁਤ ਗੰਭੀਰ ਬਿਮਾਰੀ ਦੇ ਨਾਲ ਪੀੜਤ, ਉਹਦਾ ਬਹੁਤ ਜ਼ਿਆਦਾ ਖਰਚਾ ਹੁੰਦਾ। ਹੁਣ ਜਿਹੜਾ ਇਸ ਤਰ੍ਹਾਂ ਦਾ ਨੌਕਰ ਹੈ ਜਿਹਦੇ ਕੋਲ ਏਡੀ ਵੱਡੀ ਪੂੰਜੀ ਜਮ੍ਹਾਂ ਹੈਗੀ ਆ, ਕਰੋੜ ਰੁਪਈਆ ਪਿਆ, ਉਹਦੇ ਬੱਚੇ ਜਾਂ ਉਹਦਾ ਪਰਿਵਾਰ ਜ਼ਾਹਰ ਦੀ ਗੱਲ ਹੈ ਚੰਗੀ ਜ਼ਿੰਦਗੀ ਜਿਉਂਦਾ ਹੋਊਗਾ। ਜੇ ਬੱਚੇ ਕਿਤੇ ਪੜ੍ਹਦੇ ਹੋਣਗੇ ਉਹਨਾਂ ਦੀ ਫੀਸ ਕਿੰਨੀ ਹੋਏਗੀ ਮਹੀਨੇ ਦੀ? ਤੇ ਤੁਸੀਂ ਪਾਬੰਦੀ ਲਾ ਛੱਡੀ ਹੈ ਕਿ 6 ਮਹੀਨਿਆਂ 'ਚ 25,000 ਰੁਪਈਆ ਤੁਹਾਨੂੰ ਮਿਲੂਗਾ। 25,000 ਦਾ ਬੰਦਾ 6 ਮਹੀਨਿਆਂ 'ਚ ਦੁੱਧ ਲਊਗਾ, ਪਾਣੀ ਲਊਗਾ, ਬਿਜਲੀ ਦੇ ਬਿੱਲ ਦੇਊਗਾ ਜਾਂ ਜਵਾਕਾਂ ਦੀਆਂ ਫੀਸਾਂ ਭਰੂਗਾ, ਦੱਸੋ ਕੀ ਕਰੂਗਾ ਜੀ? ਤਾਂ ਉਹ ਬੰਦਾ ਜਿਹੜਾ ਉਹ ਹਾਰਟ ਅਟੈਕ ਦੇ ਨਾਲ ਮਰ ਗਿਆ। ਸੰਜੇ ਗੁਲਾਟੀ ਦਾ ਨਾਮ ਸੀਗਾ, ਜਿਹਦੀ ਮੈਂ ਕਹਾਣੀ ਤੁਹਾਨੂੰ ਸੁਣਾਈ ਆ। ਤਾਂ ਇਸ ਤਰ੍ਹਾਂ 3 ਖਾਤਾ ਧਾਰਕ ਜਿਹੜੇ ਆ ਉਹ ਇਸੇ ਤਰ੍ਹਾਂ ਕੋਈ ਸਟ੍ਰੋਕ ਨਾਲ ਮਰ ਗਿਆ, ਕੋਈ ਹਾਰਟ ਅਟੈਕ ਦੇ ਨਾਲ ਮਰ ਗਿਆ। ਤਾਂ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਹੁਣ ਦੇਖੋ ਪੰਗਾ ਤੇ ਕੀ ਆ, ਇਹ ਹੇਰਾਫੇਰੀ ਕਿਸ ਤਰ੍ਹਾਂ ਹੋਈ ਸੀ ਸਭ ਨੂੰ ਪਤਾ ਹੀ ਆ ਕਿ 44 ਖਾਤੇ ਉਹਨਾਂ ਨੇ ਫੇਕ ਖੋਲੇ। ਉਹ 44 ਖਾਤੇ ਜਿਹੜੇ ਸੀਗੇ ਫਿਰ ਆਡਿਟ ਦੇ ਵਿੱਚ ਆਏ ਨਹੀਂ, ਯਾਨੀ ਸਿਸਟਮ ਦੇ ਵਿੱਚ ਆਈ ਨਹੀਂ ਹੈ। ਕਿਉਂ ਨਹੀਂ ਆਏ ਇਹ ਤੇ ਹੁਣ ਇਹੋ ਹੀ ਜਾਣਦੇ ਆ। ਪਰੰਤੂ ਗੱਲ ਇਹ ਹੈ ਕਿ ਉਹ ਸਾਰੀ ਮਾਰ ਜਿਹੜੀ ਜਿਹਦੇ ਤੇ ਪੈ ਰਹੀ ਆ ਉਹ ਮਾਰ ਪੈ ਰਹੀ ਆਮ ਆਦਮੀ ਤੇ, ਜਦ ਕਿ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਗੱਲ ਦੇ ਵਿੱਚ ਅੰਗੂਠਾ ਦਿੰਦੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ, ਜਿਨ੍ਹਾਂ ਨੇ 8800 ਕਰੋੜ ਦਾ SSP ਤੁਹਾਡੇ ਕੋਲ ਜਿਹੜਾ ਚੱਕ ਕੇ ਉਹ 400 ਕਰੋੜ ਇੱਕ ਖਸਤਾ ਹਾਲ ਕੰਪਨੀ ਨੂੰ ਦੇ ਦਿੱਤਾ, ਹੇਰਾਫੇਰੀ ਕਰਕੇ 44 ਫੇਕ ਖਾਤੇ ਖੋਲ ਕੇ। ਤਾਂ ਉਹਨਾਂ ਨੂੰ ਸਿਕੰਜੇ 'ਚ ਲਿਆਉਣ ਦੀ ਥਾਂ ਤੇ ਮਾਰ ਦਿੱਤਾ ਮਾਤੜ ਬੰਦਾ। ਤਾਂ ਸੁਪਰੀਮ ਕੋਰਟ ਹੁਣ 18 ਨੂੰ ਕਰੇਗਾ ਸੁਣਵਾਈ, ਤਾਂ ਨਿਗਾਹ ਰਹੇਗੀ ਕਿ ਇਹ ਕੀ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜ਼ਰੂਰ ਰੈਕ ਦੇਣੀ ਚਾਹੀਦੀ ਹੈ ਜਿਹੜੇ ਖਾਤਾ ਧਾਰਕ ਇੰਨੀਆਂ ਵੱਡੀਆਂ ਰਕਮਾਂ ਫਸਾ ਕੇ ਬੈਠੇ ਆ ਬੈਂਕ 'ਚ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਵਿੱਤ ਮੰਤਰੀ ਨਿਰਮਲਾ ਹੋਣਾ ਨੇ ਨਹੀਂ ਮੰਨੀ ਆਪਣੇ ਪਤੀ ਦੀ ਸਲਾਹ, ਡਾਕਟਰ ਮਨਮੋਹਨ ਸਿੰਘ ਤੇ ਰਘੂ ਰਾਮ ਦੀ ਕੀਤੀ ਆਲੋਚਨਾ। ਦੇਖੋ ਸਲਾਹ ਜਿਹੜੀ ਆ ਬਿਨਾਂ ਮੰਗਿਆ ਤਾਂ ਕਹਿੰਦੇ ਦੇਣੀ ਨਹੀਂ ਚਾਹੀਦੀ, ਤੇ ਜੇ ਕੋਈ ਚੱਜ ਦੀ ਸਲਾਹ ਹੋਵੇ ਤੇ ਫਿਰ ਲੈ ਲੈਣੀ ਚਾਹੀਦੀ ਆ, ਕੋਈ ਗੱਲ ਨਹੀਂ ਹੈ, ਰੱਖ ਲੈਣੀ ਚਾਹੀਦੀ ਆ। ਤੇ ਮੈਂ ਅੱਗੇ ਵੀ ਕਿਹਾ ਸੀਗਾ ਕਿ ਕਈ ਵਾਰ ਸਲਾਹ ਦੇ ਨਾਲ ਨਾਲ ਸਾਥ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ, ਪਰ ਹੁਣ ਰੌਲਾ ਹੈ ਕਿ ਗਾੜੀ ਅੱਗੋਂ ਕੋਈ ਸਾਥ ਲੈਂਦਾ ਹੀ ਨਹੀਂ ਲੈਂਦਾ, ਪ੍ਰਮਾਣ ਕਰਦਾ ਜਾਂ ਨਹੀਂ ਕਰਦਾ, ਇਹ ਵੀ ਅਰਥ ਰੱਖਦਾ, ਵੀ ਮਾਇਨੇ ਰੱਖਦਾ। ਖੈਰ ਦੇਖੋ ਉਹਨਾਂ ਦੇ ਪਤੀ ਦੇਵ ਨੇ ਜਿਸ ਤਰ੍ਹਾਂ ਦਾ ਇੱਕ ਲੇਖ ਲਿਖਿਆ ਸੀ, ਜਿਸ ਤਰ੍ਹਾਂ ਦਾ ਉਹਨਾਂ ਨੇ ਉਹਦੇ ਵਿੱਚ ਬਿਉਰਾ ਦਿੱਤਾ ਸੀਗਾ, ਹਵਾਲੇ ਦਿੱਤੇ ਸਨ ਕਿ ਕਿਸ ਤਰ੍ਹਾਂ ਮਨਮੋਹਨ ਸਿੰਘ ਨੇ ਜਾਂ ਹੋਰ ਜਿਹੜੇ ਮੇਰੇ ਖਿਆਲ ਦੇ ਨਾਲ ਨਰਸਿਮਹਾ ਰਾਓ ਦਾ ਨਾਂ ਦਾ ਜ਼ਿਕਰ ਕੀਤਾ ਸੀ, ਹੋਰ ਕੁਛ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਅਰਥਚਾਰੇ ਨੂੰ ਅੱਗੇ ਤੋਰਿਆ, ਉਹਨਾਂ ਤੋਂ ਪ੍ਰੇਰਨਾ ਲੈਣ ਜਾਂ ਸਲਾਹ ਲੈਣ ਦੀ ਇਹਨਾਂ ਨੂੰ ਮਸ਼ਵਰੀ ਦਿੱਤੀ ਸੀਗੀ, ਸਲਾਹ ਦਿੱਤੀ ਸੀਗੀ। ਪਰ ਇਹਨਾਂ ਨੇ ਤੇ ਉਲਟਾ ਮਨਮੋਹਨ ਸਿੰਘ ਤੇ ਰਘੂ ਰਾਮ ਦੀ ਆਲੋਚਨਾ ਕੀਤੀ ਆ। ਤੇ ਇਹ ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਲੈਕਚਰ ਦੇ ਰਹੇ ਸੀਗੇ, ਜਿਹਦੇ ਚ ਇਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ RBI ਦੇ ਸਾਬਕਾ ਗਵਰਨਰ ਰਘੂ ਰਾਮ ਰਾਜਨ ਦਾ ਕਾਰਜਕਾਲ ਜਿਹੜਾ ਉਹ ਸਰਕਾਰੀ ਬੈਂਕਾਂ ਲਈ ਸਭ ਤੋਂ ਖਰਾਬ ਦੌਰ ਸੀਗਾ। ਉਸ ਸਮੇਂ ਕਰੀਬੀ ਨੇਤਾਵਾਂ ਨੂੰ ਫੋਨ ਤੇ ਵੀ ਲੋਨ ਦੇ ਦਿੱਤਾ ਜਾਂਦਾ ਸੀਗਾ, ਮਤਲਬ ਫੋਨ ਤੇ ਲੋਨ ਇੱਕ ਆਫਰ ਚੱਲ ਰਹੀ ਸੀਗੀ। ਉਹਨਾਂ ਨੇ ਕਿਹਾ ਅੱਗੇ ਕਿ ਹੁਣ ਸਾਰੀਆਂ ਸਰਕਾਰੀ ਬੈਂਕਾਂ ਦੀ ਮਦਦ ਕਰਨਾ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਤਾਂ ਇਹ ਦੇਖ ਲਓ ਕਿ ਹੁਣ ਸਿੱਧੇ ਤੌਰ ਤੇ ਸਾਰਾ ਦੋਸ਼ ਸੁੱਟਦੇ ਪਏ ਆ ਮਨਮੋਹਨ ਸਿੰਘ ਤੇ ਜਾਂ ਰਘੂ ਰਾਮ ਰਾਜਨ ਦੇ ਕਾਰਜਕਾਲ ਤੇ। ਰਘੂ ਰਾਮ ਰਾਜਨ ਜਿਹੜਾ ਸੀ ਉਹ ਤੁਹਾਨੂੰ ਪਤਾ ਹੀ ਹੈ ਕਿ ਨੋਟਬੰਦੀ ਤੋਂ ਐਨ ਪਹਿਲਾਂ ਬਦਲ ਦਿੱਤਾ ਗਿਆ ਸੀਗਾ। ਜਦੋਂ ਨੋਟਬੰਦੀ ਹੋਈ ਆ ਲਾ ਲਓ ਕਿ 1.5 ਸਾਲ 2 ਸਾਲ ਇਹਨਾਂ ਦੇ ਨਾਲ ਚੱਲਿਆ। ਰਘੂ ਰਾਮ ਰਾਜਨ ਨੇ ਤੇ ਬਕਾਇਦਾ ਨੋਟ ਲਿਖੇ ਸੀਗੇ ਇਹਨਾਂ ਨੂੰ, ਜਿਨ੍ਹਾਂ ਦਾ ਜ਼ਿਕਰ ਉਹਨੇ ਕੀਤਾ ਬਾਅਦ ਦੇ ਵਿੱਚ ਜਨਤਕ ਕਰ ਦਿੱਤਾ ਸੀਗਾ। ਤਾਂ ਉਹਨੇ ਤੇ ਇਹਨਾਂ ਨੂੰ ਕਿਹਾ ਸੀਗਾ ਕਿ ਭਾਈ ਆ ਜਿਹੜੇ ਕਰਜ਼ੇ ਵੰਡੀ ਜਾਂਦੇ ਉਹਨਾਂ ਨੂੰ ਬੰਦ ਕਰੋ, ਔਰ ਇਹ ਜਿਹੜੇ ਦਿੱਤੇ ਆ ਇਹਨਾਂ ਨੂੰ ਵਾਪਸ ਲੈਣ ਦਾ ਯਤਨ ਕਰੋ। ਉਹ ਤੇ ਨੋਟ ਰਿਕਾਰਡ ਤੇ ਪਏ ਆ। ਹੁਣ ਦੂਜੀ ਗੱਲ ਜਿਹੜੀ ਕਹਿੰਦੇ ਆ ਕਿ ਇਹ ਜਿਹੜੇ ਕਰਜ਼ ਵੰਡੇ ਗਏ ਮਨਮੋਹਨ ਸਿੰਘ ਹੋਰਾਂ ਨੇ ਕਰ ਦਿੱਤਾ, ਉਹ ਕਰ ਦਿੱਤਾ। ਮੈਂ ਤੁਹਾਨੂੰ ਇੱਕ ਫਿਗਰ ਦੱਸ ਦਿੰਦਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ, ਕਿਉਂਕਿ ਰਿਕਾਰਡ ਦੇ ਵਿੱਚ ਰਿਕਾਰਡ ਤੇ ਇਹ ਗੱਲ ਕਿ ਮਨਮੋਹਨ ਸਿੰਘ ਹੋਰਾਂ ਬਾਰੇ ਇੱਕ ਵਾਰੀ ਜੋ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਸਾਹਿਬ, ਉਹਨਾਂ ਨੇ ਸੰਸਦ ਦੇ ਵਿੱਚ ਖੜ ਕੇ ਆਖਿਆ ਸੀਗਾ ਕਿ NPA ਦਾ ਜਿਹੜਾ ਪਾਸ ਆ ਉਹ ਮਨਮੋਹਨ ਸਿੰਘ ਸਰਕਾਰ ਨੇ ਕੀਤਾ। ਹੁਣ ਮੈਂ ਤੁਹਾਨੂੰ ਫਿਗਰ ਦਿੰਦਾ ਕਿ ਉਸ ਸਮੇਂ 2014 ਤੱਕ ਇਹ ਜਿਹੜਾ NPA ਸੀਗਾ, ਜਿਹਨੂੰ ਨਾਨ ਪਰਫਾਰਮਿੰਗ ਐਸੈਟ ਕਹਿੰਦੇ ਆ, ਯਾਨੀ ਵੱਟੇ ਖਾਤੇ ਵਾਲਾ ਰੁਪਈਆ, ਵੱਟੇ ਖਾਤੇ ਵਾਲਾ ਪੈਸਾ ਜਿਹੜਾ, ਉਹ ਉਸ ਸਮੇਂ 2 ਲੱਖ ਕਰੋੜ ਸੀਗਾ, ਤੇ ਅੱਜ ਦੀ ਤਰੀਕ ਦੇ ਵਿੱਚ ਇਹ 10 ਲੱਖ ਕਰੋੜ ਤੱਕ ਪਹੁੰਚਿਆ ਪਿਆ। ਹੁਣ ਦੱਸੋ ਕਿ ਬੇੜਾ ਗਰਕ ਕਿਹਨੇ ਕੀਤਾ। ਫਿਰ ਇਹਨਾਂ ਨੇ ਪ੍ਰਧਾਨ ਮੰਤਰੀ ਰਿਣ ਯੋਜਨਾ ਲਿਆਂਦੀ ਸੀਗੀ, ਰਿਣ ਕਹਿੰਦੇ ਨੇ ਆਪਾਂ ਲੋਨ ਨੂੰ, ਕਰਜ਼ੇ ਨੂੰ ਹਿੰਦੀ ਚ। ਇਹਨਾਂ ਨੇ ਯੋਜਨਾ ਲਿਆਂਦੀ ਸੀ, ਦਾਅਵਾ ਕੀਤਾ ਸੀਗਾ ਕਿ ਇਹਦੇ ਨਾਲ ਜੀ ਇੱਕ ਤੇ ਰੁਜ਼ਗਾਰ ਬਹੁਤ ਵਧੂਗਾ, ਅਸੀਂ ਛੋਟੇ ਛੋਟੇ ਲੋਨ ਆ ਜਿਹੜੇ ਬੇਰੁਜ਼ਗਾਰਾਂ ਨੂੰ ਦੇ ਰਹੇ ਆ, ਉਹ ਕਾਰੋਬਾਰ ਕਰਨਗੇ ਤੇ ਗਾਹ ਜਿਹੜਾ ਉਹ ਰੁਜ਼ਗਾਰ ਦੇਣਗੇ, ਇਹਦੇ ਨਾਲ ਰੁਜ਼ਗਾਰ ਵੀ ਵਧੂਗਾ, ਇਕੋਨਮੀ ਚ ਵੀ ਬੂਮ ਆਊਗਾ। ਬੂਮ ਕੀ ਆਉਣਾ ਸੀ, ਉਹ ਬੂਮ ਹੀ ਹੋ ਗਿਆ, ਕਿਉਂਕਿ ਜਿਹੜਾ ਇਹਨਾਂ ਨੇ ਕਰਜ਼ਾ ਵੰਡਿਆ ਸੀਗਾ ਮੁੜਿਆ ਹੀ ਨਹੀਂ। ਬਹੁਤ ਵੱਡਾ ਹਿੱਸਾ ਨਾ ਰੁਜ਼ਗਾਰ ਚਲਾਏ, ਨਾ ਕਿਸੇ ਨੇ ਉਦਯੋਗ ਲਾਏ, ਨਾ ਰੁਜ਼ਗਾਰ ਦਿੱਤੇ, ਤਾਂ ਉਹ ਵੀ ਵਾਜੇ ਵੱਜ ਗਏ। ਹੁਣ ਦੱਸੋ ਇਹਦੇ ਚ ਮਨਮੋਹਨ ਸਿੰਘ ਦਾ ਹੈ ਕੀ ਯੋਗਦਾਨ? ਹਾਲਾਂਕਿ ਮਨਮੋਹਨ ਸਿੰਘ ਹੋਰਾਂ ਵੇਲੇ ਵੀ ਇਹ ਕੰਮ ਹੁੰਦਾ ਰਿਹਾ, ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਹੁੰਦੇ ਰਹੇ, NPA ਵੀ ਵੱਧਦਾ ਰਿਹਾ, ਇੱਥੋਂ ਤੱਕ ਕਿ ਮਾਲੀਆ ਵਰਗੇ ਜਿਹੜੇ ਮਾਲਵੀਆ ਉਰਫ ਭਾਗਲੀਆ ਉਹ ਵੀ ਬਣ ਗਏ। ਸਾਰਾ ਕੁਛ ਹੋਇਆ ਉਹਨਾਂ ਦੇ ਕਾਰਜਕਾਲ ਦੇ ਵਿੱਚ। ਪਰ ਜੇ ਤੁਸੀਂ ਸਾਰੀ ਸੁੱਟ ਇੱਕ ਬੰਦੇ ਤੇ ਸੁੱਟ ਦਿਓਗੇ, ਉਹ ਗਲਤ ਆ, ਕਿਉਂਕਿ ਗਲਤ ਇਸ ਕਰਕੇ ਤੁਹਾਡੇ ਫਿਗਰ ਬੋਲਦੇ ਪਏ, ਤੁਹਾਡੇ ਅੰਕੜੇ ਬੋਲਦੇ ਪਏ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਕੋਰੀਡੋਰ ਮਾਮਲੇ ਦੇ ਵਿੱਚ ਭਾਰਤ ਵਾਲੇ ਪਾਸੇ 25% ਕੰਮ ਜਿਹੜਾ ਆ ਜੇ ਅਧੂਰਾ ਪਿਆ ਆ, ਕਰਨ ਵਾਲਾ ਆ, ਤੇ ਰਹਿ ਗਏ ਆ ਸਿਰਫ 15 ਦਿਨ। ਦੇਖੋ ਇਹ ਤਾਂ ਹੋ ਜਾਊਗਾ, ਵੱਡੀ ਗੱਲ ਨਹੀਂ, ਕਿਉਂਕਿ ਦਿਨ ਰਾਤ ਕੰਮ ਕਾਰ ਚੱਲਦਾ ਪਿਆ। ਤੇ ਜਿਹੜੇ ਅੱਜ ਆਏ ਸੀਗੇ ਮੇਰੇ ਖਿਆਲ ਦੇ ਨਾਲ, ਜਿਹੜੇ ਉਹ ਜ਼ਮੀਨੀ ਪੱਧਰ ਤੇ ਦੇਖਦੇ ਪਏ ਆ ਇਸ ਮਸਲੇ ਨੂੰ, ਜਿਹੜੇ ਲੈਂਡ ਪੋਰਟ ਅਥਾਰਟੀ ਵਾਲੇ ਆ, ਉਹਨਾਂ ਵਿੱਚ ਮੈਨੇ ਦੱਸ ਦਿੱਤੀ ਆ ਕਿ ਉਹ ਇਹ ਜਿਹੜਾ ਮਸਲਾ ਹੈ ਸਾਰਾ ਉਹ ਹੱਲ ਕਰ ਲਿਆ ਜਾਊਗਾ, ਬਹੁਤੀ ਵੱਡੀ ਗੱਲ ਨਹੀਂ ਹੈ। ਤੇ ਦੂਜੀ ਗੱਲ ਇਹ ਆ, ਕਹਿੰਦੇ ਕਿ ਥੋੜਾ ਜਿਹਾ ਬਾਰਿਸ਼ਾਂ ਕਰਕੇ ਵਿਘਨ ਪੈ ਗਿਆ ਸੀਗਾ, ਤੇ ਬਾਕੀ ਕਹਿੰਦੇ 18 ਮਹੀਨਿਆਂ 'ਚ ਜਿਹੜਾ ਕੰਮ ਹੋਣਾ ਸੀ ਉਹ ਅਸੀਂ 5 ਮਹੀਨਿਆਂ 'ਚ ਕਰਨਾ ਹੈ। ਕੁਛ ਦਿੱਕਤਾਂ ਆ ਜਾਂਦੀਆਂ, ਔਕੜਾਂ ਆ ਜਾਂਦੀਆਂ। ਬਾਕੀ ਉਹਨਾਂ ਨੇ
ਭਰੋਸਾ ਪ੍ਰਗਟਾਇਆ ਕਿ ਸਾਰਾ ਕੁਝ ਹੋ ਜਾਊਗਾ। 25% ਜਿਹੜਾ ਕੰਮ ਰਹਿ ਗਿਆ ਉਹ 15 ਦਿਨਾਂ 'ਚ ਚੱਕ ਦਿਆਂਗੇ, ਚੌਂਕੇ ਉਹਦੇ 'ਚ ਕੋਈ ਗੱਲ ਨਹੀਂ ਹੈ। ਤਾਂ ਖੈਰ ਬਾਕੀ ਦੂਜੀ ਗੱਲ ਜਿਹੜੀ ਆ ਉਹ ਅੱਜ ਸਾਹਮਣੇ ਆਈ ਆ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਐਲਾਨ ਕਰ ਦਿੱਤਾ ਇੱਕ ਤਾਂ ਪੋਰਟਲ ਦਾ ਕਿ 20 ਤਰੀਕ ਨੂੰ ਪੋਰਟਲ ਜਿਹੜਾ ਉਹ ਖੁੱਲ੍ਹ ਜਾਊਗਾ, ਜਿਹਦੇ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਦੂਜੀ ਗੱਲ ਇਹ ਆ ਕਿ ਵੀਜ਼ਾ ਦੀ ਕੋਈ ਲੋੜ ਨਹੀਂ ਹੈ, ਇੱਕ ਪਰਮਿਟ ਦੇਣਾ ਇਹਨਾਂ ਨੇ, ਪਰ ਉਹਦੇ ਲਈ ਤੁਹਾਨੂੰ ਪਾਸਪੋਰਟ ਜਿਹੜਾ ਉਹ ਜ਼ਰੂਰ ਬਣਾਉਣਾ ਪਊਗਾ। ਬਾਕੀ ਸਾਰੀਆਂ ਗੱਲਾਂ ਆਪਾਂ ਕਰ ਹੀ ਚੁੱਕੇ ਹਾਂ, ਵਾਰ-ਵਾਰ ਉਹ ਗੱਲਾਂ ਦਾ ਮੇਰੇ ਖਿਆਲ ਦੇ ਨਾਲ ਬੜਾ ਠੀਕ ਨਹੀਂ ਹੋਏਗਾ। ਤਾਂ ਬਾਕੀ ਸਭ ਕੁਛ ਉੱਦਾਂ ਹੀ ਹੋਣਾ ਜਿਵੇਂ ਆਮ ਤੌਰ 'ਤੇ ਵੀਜ਼ਾ ਲੈਣ ਲੱਗਿਆ ਜਾਂ ਪਾਸਪੋਰਟ ਲੈਣ ਲੱਗਿਆ ਸਾਰਾ ਕੁਛ ਹੁੰਦਾ। ਹਾਂ, ਜਿਹੜੀ ਉਹ $20 ਵਾਲੀ ਫੀਸ ਆ ਉਹਦੇ 'ਤੇ ਥੋੜ੍ਹਾ ਜਿਹਾ ਚੱਲਦਾ ਪਿਆ। ਇਹ ਅਧਿਕਾਰੀ ਕਹਿੰਦੇ ਆ ਕਿ ਹਾਲੇ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲ ਆਊਗਾ। ਹਾਲਾਂਕਿ 9 ਨਵੰਬਰ ਦੀ ਤਰੀਕ ਤਕਰੀਬਨ ਐਲਾਨੀ ਪਈ ਆ, ਪਰ ਇਹ ਹਾਲੇ ਪੱਕੀ ਨਹੀਂ ਹੈ, ਕੱਚ ਪੱਕੀ ਆ ਗੱਲ ਕਿ ਕਿਹੜੀ ਤਰੀਕ ਨੂੰ ਉਦਘਾਟਨ ਹੋਣਾ, ਕਿਹੜੀ ਤਰੀਕ ਨੂੰ ਪਹਿਲਾ ਜੱਥਾ ਜਾਣਾ। ਪਰ ਫਿਰ ਵੀ ਹੋਪ ਆ, ਹੋਪ ਸਭ ਸੇ ਵੱਡੀ ਤੋਪ ਕਿ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਇਹਨਾਂ ਦਿਨਾਂ ਦੇ ਵਿੱਚ। ਜੀ ਜੀ, ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਕੈਪਟਨ ਦੀ ਗੱਡੀ ਦੇ ਵਿੱਚ ਰਾਣਾ ਸੋਢੀ ਤੇ ਰਾਜਾ ਵੜਿੰਗ ਦੀ ਨੋ ਐਂਟਰੀ। ਦੇਖੋ, ਕੈਪਟਨ ਦੀ ਗੱਡੀ ਦੇ ਵਿੱਚ ਕੀ ਪਿੰਨੀਆਂ ਪਈਆਂ, ਬੰਦਾ ਪੁੱਛੇ ਵੀ ਜਾ ਕੇ ਤੁਸੀਂ ਅਲਸੀ ਦੀਆਂ ਪਿੰਨੀਆਂ ਖਾਣੀਆਂ, ਉਹਦੇ ਵਿੱਚ ਵੜ ਕੇ ਇੱਕ ਦੂਜੇ ਨਾਲ ਧੱਕੋ ਮਟਕੀ। ਜਿਵੇਂ ਪੁਰਾਣੇ ਸਮੇਂ 'ਚ ਨਾ ਬਰਾਤਾਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਇੱਕ ਹੀ ਕਾਰ ਹੁੰਦੀ ਸੀਗੀ, ਉਹ ਰੀਬਨ ਵਾਲੀ ਕਾਰ ਹੁੰਦੀ ਸੀਗੀ, ਤੇ ਹੁਣ ਕਾਰ 'ਚ ਕਿੰਨੇ ਕੁ ਬਹਿਣਗੇ। ਤੇ ਉਹ ਜਿਹੜੇ ਪ੍ਰਾਹੁਣੇ ਹੁੰਦੇ ਜਾਂ ਫੁੱਫੜ ਹੁੰਦੇ ਨਾ ਲੜ ਪੈਂਦੇ ਹੁੰਦੇ ਸੀ, ਅਸੀਂ ਨਹੀਂ ਆਉਣਾ, ਅਸੀਂ ਬੱਸ 'ਚ ਨਹੀਂ ਬਹਿ ਕੇ ਆਉਣਾ। ਤੇ ਕਈ ਵਾਰ ਬੱਸ ਦੇ ਵਿੱਚ ਬੈਠਿਆਂ ਨੇ ਬਰਾਤੀਆਂ ਨੇ, ਸ਼ਰਾਬੀ ਹੋਇਆ ਨੇ, ਉਹ ਜਿਹੜੀ ਅਗਲੀ ਸੀਟ ਨਹੀਂ ਹੁੰਦੀ ਫਰੰਟ ਵਾਲੀ ਲੰਮੀ ਜਿਹੀ ਸੀਟ ਡਰਾਈਵਰ ਦੇ ਬਰੋਬਰ, ਉਹਦੇ ਤੇ ਬਹਿਣ ਤੋਂ ਲੜ ਪੈਣਾ। ਕਈ ਤੇ ਕੰਬਖਤ ਇੰਜਨ ਤੇ ਬਹਿਣ ਤੋਂ ਲੜ ਪੈਂਦੇ ਹੁੰਦੇ ਸੀ। ਸੋ ਇਹ ਹਾਲ ਇਹਨਾਂ ਦਾ ਹੋਇਆ ਪਿਆ, ਬਰਾਤੀਆਂ ਵਾਲਾ ਹਿਸਾਬ ਕਿਤਾਬ ਹੋਇਆ ਪਿਆ ਕਿ ਮੈਂ ਇੱਥੇ ਨਹੀਂ ਇੱਥੇ ਬਹਿਣਾ, ਇੱਥੇ ਨਹੀਂ ਇੱਥੇ ਬਹਿਣਾ। ਅੱਜ ਇਹ ਜਲਾਲਾਬਾਦ ਦੇ ਵਿੱਚ ਆਏ ਸਨ ਚੋਣ ਪ੍ਰਚਾਰ ਕਰਨ ਤੇ ਮੋਲਾ ਦੇ ਵਿੱਚ ਉਤਰੇ ਸੀਗੇ। ਮੋਲਾ ਪਿੰਡ ਲੰਬੀ ਦੇ ਵਿੱਚ ਪੈ ਜਾਂਦਾ। ਤਾਂ ਉੱਥੇ ਜਦੋਂ ਉਤਰੇ ਕਾਫਲੇ ਦੇ ਵਿੱਚ ਗੱਡੀਆਂ ਲੱਗੀਆਂ ਸੀਗੀਆਂ, ਇਹਨਾਂ ਦੇ ਜਿਹੜੇ ਹੈਗੇ ਸਿਕਿਉਰਿਟੀ ਦੇ ਇੰਚਾਰਜ ਸਾਬਕਾ SSP ਮੇਰੇ ਖਿਆਲ ਦੇ ਨਾਲ ਖੂਬੀ ਰਾਮ ਜੀ, ਉਹ ਖੂਬੀ ਰਾਮ ਹੋਰਾਂ ਦੀ ਖੂਬੀ ਇਹੋ ਹੀ ਆ ਕਿ ਉਹਨਾਂ ਨੇ ਅੱਗੇ ਬਠਿੰਡੇ ਦੇ ਵਿੱਚ ਇੱਕ ਇਹਨਾਂ ਦਾ ਮੰਤਰੀ ਝਿੜਕ ਕੇ ਪੁੱਠਾ ਮੋੜਤਾ ਸੀਗਾ, ਅੱਜ ਇੱਕ ਹੋਰ ਪੁੱਠਾ ਮੋੜਤਾ। ਰਾਣਾ ਸੋਢੀ ਜਦੋਂ ਗੱਡੀ 'ਚ ਬੈਠਣ ਲੱਗਾ ਤੇ ਉਹਨਾਂ ਨੇ ਆਖਿਆ ਕਿ ਨਹੀਂ ਜੀ ਤੁਸੀਂ ਬੱਸ ਸਪੀਕਰ ਆਪਣੀ ਗੱਡੀ ਲਾ ਕੇ ਪਿੱਛੇ ਆ ਜਾਓ, ਯਾਨੀ ਕਾਫਲੇ ਦੀ ਗੱਡੀ ਦੇ ਵਿੱਚ ਬਹਿਣ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ ਰਾਜਾ ਵੜਿੰਗ ਦੀ ਵਾਰੀ ਆ ਗਈ। ਰਾਜਾ ਵੜਿੰਗ ਨੂੰ ਵੀ ਕਹਿੰਦੇ ਆ ਬੱਸ 'ਚ ਉਤਾਰ ਦਿੱਤਾ ਗਿਆ, ਇਹ ਵੀ ਬੈਠ ਕਰਦਾ ਕਰਦਾ ਉੱਥੋਂ ਨਿਕਲ ਲਿਆ। ਫਿਰ ਰਾਣਾ ਸੋਢੀ ਸੀਗਾ ਜਿਹੜਾ ਉਹ ਵੀ ਢਿੱਲੇ ਜਿਹੇ ਬੁੱਲ ਕਰਕੇ ਪਾਸੇ ਨੂੰ ਹੋ ਗਿਆ। ਕਹਿਣ ਦਾ ਮਤਲਬ ਹੈ ਕਿ ਦੇਖੋ, ਇੱਕ ਗੱਡੀ ਜਾਂ ਇੱਕ ਬੱਸ ਹੈ ਜਿਹੜੀ, ਉਹਦੇ 'ਚ ਕਿੰਨੇ ਕੁ ਜਾਣੇ ਤੁਸੀਂ ਚੜ੍ਹ ਜਾਓਗੇ। ਉਹਦੇ ਨਾਲ ਚੰਗਾ ਕਿ ਤੁਹਾਡੇ ਕੋਲ ਆਪਣੀਆਂ ਗੱਡੀਆਂ ਨੇ, ਲਗਜ਼ਰੀ ਗੱਡੀਆਂ ਨੇ, ਤੁਸੀਂ ਆਪਣੀਆਂ ਗੱਡੀਆਂ ਪਿੱਛੇ ਲਾ ਕੇ ਤੁਰੇ ਆਓ। ਇਹ ਤੇ ਜਾਣ ਬੁੱਝ ਕੇ ਕਰਾਉਣ ਵਾਲੀ ਗੱਲ ਹੈ, ਕਿਉਂਕਿ ਅੱਗੇ ਇੱਕ ਮੰਤਰੀ ਨਾਲ ਹੋਈ, ਉਹਦੇ 'ਚ ਤਾਂ ਲਤੀਫਾ ਵੀ ਬਣਿਆ। ਉਹ ਕਹਿੰਦਾ ਕਿ ਮੰਤਰੀ ਨੇ ਫੋਨ ਕੀਤਾ ਜਿਹਨੂੰ ਬਠਿੰਡੇ 'ਚ ਲਾਇਆ ਸੀਗਾ, ਉਹਨੇ ਰਾਣਾ ਸੋਢੀ ਨੂੰ, ਮੈਂ ਕਿਹਾ ਰਾਣਾ ਸੋਢੀ ਆਪਾਂ ਆਪਣੀ ਸਰਕਾਰ ਘੇਰੀਏ ਕਿਉਂਕਿ ਆਪਣੇ ਨਾਲ ਤਾਂ ਬਹੁਤ ਮੰਦੀ ਹੋਣ ਡਈ ਆ। ਤੇ ਉਹਨੇ ਆਖਿਆ ਵਾਕਿਆ ਕੱਲ੍ਹ ਨੂੰ ਆਪਾਂ ਨੂੰ ਇਹ ਸਰਕਾਰ ਘੇਰਨੀ ਚਾਹੀਦੀ ਹੈ, ਨਹੀਂ ਤੇ ਲੋਕਾਂ ਨੇ ਤਾਂ ਰੋਡਵੇਜ਼ ਦੀ ਬੱਸ 'ਤੇ ਨਹੀਂ ਚੜ੍ਹਨ ਦੇਣਾ ਕਰਨਾ ਆਪਾਂ ਨੂੰ, ਜਿਹੜਾ ਹਾਲ ਹੋਇਆ ਪਿਆ। ਤਾਂ ਇਹ ਕਿਤੇ ਨਾ ਕਾਂਗਰਸੀਆਂ ਦੀ ਮੈਂ ਕਹੂੰਗਾ ਕਿ ਆਪਣੀ ਇਹ ਇੱਕ ਨਲਾਇਕੀ ਆ। ਇਹ ਆਪਦਾ ਜਲੂਸ, ਮੈਂ ਤੁਹਾਨੂੰ ਅੱਗੇ ਬਥੇਰੀ ਵਾਰੀ ਕਿਹਾ, ਬੜੀਆਂ ਉਦਾਹਰਨਾਂ ਦਿੱਤੀਆਂ, ਇਹ ਧਰਨਾ ਲਾਉਣ ਜਾਂਦੇ ਹੁੰਦੇ ਸੀ ਤੇ ਇੱਕ ਦੂਜੇ ਦੀ ਧਰਨ ਪਾ ਆਉਂਦੇ ਹੁੰਦੇ ਸੀ, ਧਰਨਾ ਲਾਉਣ ਗਏ ਹੀ ਲੜ ਪੈਂਦੇ ਹੁੰਦੇ ਸੀ, ਰੈਲੀਆਂ ਕਰਨ ਗਏ ਲੜ ਪੈਂਦੇ ਹੁੰਦੇ ਸੀ ਜਦੋਂ ਵਿਰੋਧੀ ਧਿਰ ਹੁੰਦੇ ਸੀਗੇ। ਤਾਂ ਇਹ ਇਹਨਾਂ ਦਾ ਖੱਕੜ ਖਈਆ ਜਿਹੜਾ ਉਹ ਚੱਲਦਾ ਹੀ ਰਹਿਣਾ। ਕਦੇ ਗੱਡੀਆਂ ਤੋਂ ਲੜ ਪਏ ਤੇ ਕਦੇ ਇਹ ਰੈਲੀਆਂ ਦੇ ਕੁਰਸੀਆਂ ਤੇ ਬਹਿਣ ਤੋਂ ਲੜ ਪੈਂਦੇ ਹੁੰਦੇ ਆ। ਇਹ ਕੱਕਾ ਕਾਂਗਰਸ ਤੇ ਕੱਕਾ ਕਲੇਸ਼ ਤੇ ਸੱਕਾ ਭੈਣ ਭਰਾ ਵਾਲਾ ਕੰਮ ਹੀ ਹੈ ਇਹਨਾਂ ਦਾ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਹੁਣਾਂ ਦੀ ਪਾਰਟੀ ਦੇ ਵਿੱਚ ਮੁੜ ਐਂਟਰੀ। ਚਲੋ ਵਧੀਆ ਜੀ, ਇਹ ਪਹੁੰਚ ਗਏ ਟਿਕਾਣੇ ਤੇ। ਦੇਖੋ, ਇਹ ਨਾ ਸਾਬਤ ਕਰ ਰਹੇ ਆ ਵਾਰ-ਵਾਰ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਫੈਸਲਾ ਜਿਹੜਾ ਉਹ ਸ਼ਾਇਦ ਉਸ ਸਮੇਂ ਜਜ਼ਬਾਤੀ ਤੌਰ ਤੇ ਸਹੀ ਸੀਗਾ, ਭਾਵਨਾ ਵੀ ਉਹਨਾਂ ਦੀ ਸਹੀ ਸੀਗੀ, ਪਰ ਜਿਨ੍ਹਾਂ ਨੂੰ ਅੱਗੇ ਚੁਣ ਰਹੇ ਸੀਗੇ, ਜਿਹੜੇ ਅੱਗੋਂ ਨਮੂਨੇ ਦਿੱਤੇ ਸੀਗੇ ਪਾਰਟੀ ਨੇ, ਉਹ ਵਾਕਈ ਦਾਲ ਆਉਣ ਵਾਲੇ ਸੀਗੇ। ਸਾਫ਼ ਹੋ ਗਿਆ। ਇਹ ਬੰਦਾ ਦੇਖੋ ਕਿ ਕਿੱਧਰੋਂ ਕਿੱਧਰ ਘੁੰਮ ਕੇ ਕਿੱਧਰ ਆ ਗਿਆ ਸੀ। ਮੈਨੂੰ ਕੋਈ ਇਤਰਾਜ਼ ਨਹੀਂ ਹੈ ਆਮ ਆਦਮੀ ਪਾਰਟੀ ਦੀ ਥਾਂ ਤੇ ਜਿਹਦੇ ਮਰਜ਼ੀ ਪਾਰਟੀ 'ਚ ਚਲਾ ਜਾਂਦੇ, ਪਰ ਵੇਖੋ ਬੰਦੇ ਦਾ ਕੋਈ ਸਿਧਾਂਤ ਤੇ ਹੁੰਦਾ ਨਾ, ਕੋਈ ਨੈਤਿਕਤਾ ਤੇ ਹੁੰਦੀ ਹੈ। ਇਸ ਬੰਦੇ ਨੇ ਤਮਾਸ਼ਾ ਕੀ ਕੀਤਾ ਕਿ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀ, ਫਿਰ ਸੁਖਪਾਲ ਖਹਿਰੇ ਨਾਲ ਆ ਗਿਆ,
ਇਲੈਕਸ਼ਨ ਤੇ ਇੱਕ ਲੜ ਲਿਆ। ਉਹ ਸਪੀਕਰ ਵੀ ਸਾਨੂੰ ਐਸਾ ਮਿਲਿਆ ਅਸੈਂਬਲੀ ਦੇ ਵਿੱਚ ਕਿ ਬੜਾ ਸਲੋ ਮੋਸ਼ਨ 'ਚ ਚੱਲਣ ਵਾਲਾ ਸਪੀਕਰ ਆ। ਉਹਨੇ ਕਈ ਮਹੀਨੇ ਇਸ ਤਰ੍ਹਾਂ ਹੀ ਬਣਾ ਦਿੱਤੇ। ਅੱਜ ਸੱਦਿਆ ਜੀ, ਕੱਲ ਸੱਦਿਆ, ਬਸ ਦੇਖ ਰਹੇ ਆ ਜੀ, ਅਸੈਂਬਲੀ ਦੇਖ ਰਹੀ ਹੈ, ਦੇਖਦੇ ਆਹ ਦੇਖ ਲਓ ਕਿੰਨਾ ਸਮਾਂ ਲੰਘ ਗਿਆ। ਤੇ ਅੱਜ ਹੁਣ ਬਲਦੇਵ ਸਿੰਘ ਹੋਰਾਂ ਨੇ ਵਾਪਸੀ ਕਰ ਲਈ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਖੀਰੀ ਹੁਣ ਸਰਕਾਰ ਜਿਹੜੀ ਹੈ ਉਹ ਨੇਪਰੇ ਚੜ੍ਹਨ ਵਾਲੀ ਹੈ। ਹੋਰ ਸਾਲ 6 ਮਹੀਨਿਆਂ ਨੂੰ ਫੈਸਲਾ ਆ ਜਾਊਗਾ ਕਿ ਤੁਸੀਂ ਵਿਧਾਇਕ ਨਹੀਂ ਰਹਿਣਾ। ਉਹਦੇ ਨਾਲ ਕਹਿੰਦਾ ਕਿ ਆਪਾਂ ਘਰ ਮੁੜ ਚੱਲੀਏ, ਕਿਉਂਕਿ ਅੱਗੋਂ ਹੁਣ ਕੁਛ ਨਹੀਂ ਦੀਦਾ। ਇਲੈਕਸ਼ਨ ਲੜ ਕੇ ਵੇਖ ਲਿਆ। ਔਰ ਇਹ ਵੀ ਗੱਲ ਆ ਕਿ ਠੀਕ ਹੈ, ਚਲੋ ਤਨਖਾਹਾਂ ਭੱਤੇ ਆ ਜਿਹੜੇ ਕੋਈ ਮਹੀਨੇ ਬਚਦੇ ਆ, 24-25 ਮਹੀਨੇ ਜਿਹੜੇ ਇਹਨਾਂ ਕੋਲ ਹੈਗੇ ਆ, ਉਹ ਲੈ ਲੈਣ ਤਨਖਾਹਾਂ ਭੱਤੇ। ਪਰ ਜੇ ਇਹ ਆਖੇ ਨਾ ਬੰਦਾ ਹੁਣ ਕਿ ਮੈਂ ਅਗਲੇ ਵਾਰੀ ਫੇਰ ਮੋਰੇ MLA ਲਵਾ ਲੂੰਗਾ, ਚਲੋ ਹੁਣ ਤੇ ਪਿੱਛੇ ਲੱਗਣਾ ਸਾਬਕਾ MLA। ਇਹ ਗੱਲ ਖਰੀ ਆ, ਇਹ ਗੱਲ ਸਪਸ਼ਟ ਆ ਕਿ ਬਲਦੇਵ ਸਿੰਘ ਦੀ ਵਾਪਸੀ ਪਾਰਟੀ 'ਚ ਬੇਸ਼ੱਕ ਹੋ ਗਈ ਆ, ਪਰ ਜਿਨ੍ਹਾਂ ਲੋਕਾਂ ਨੇ ਇਹਨੂੰ ਮਨਾਂ 'ਚੋਂ ਕੱਢ ਦਿੱਤਾ ਉਹਨਾਂ ਮਨਾਂ ਦੇ ਵਿੱਚ ਇਹਦੀ ਵਾਪਸੀ ਨਹੀਂ ਹੋਣੀ। ਜੀ ਜੀ, ਗੱਲ ਆ ਨਾ ਮਿੰਟੂ ਜੀ, ਉਦਾਹਰਨ ਇੱਦਾਂ ਦੇ ਬਹੁਤ ਨੇ, ਹੰਸਰਾਜ ਵਰਗੇ ਵੀ ਤੇ ਹੋਰ ਕਈ ਨੇ ਜਿਹੜੇ ਟਪੂਸੀਆਂ ਬਹੁਤ ਮਾਰਦੇ ਨੇ, ਬਾਅਦ ਦੇ ਵਿੱਚ ਇੱਧਰ ਉੱਧਰ ਹੁੰਦੇ ਰਹਿੰਦੇ ਨੇ, ਲੋਕ ਭੁੱਲ ਭੁਲਾ ਜਾਂਦੇ ਨੇ ਸਮੱਸਿਆ। ਨਹੀਂ, ਹੰਸਰਾਜ ਇੱਥੋਂ ਨਹੀਂ ਜਿੱਤ ਸਕਿਆ। ਗੱਲ ਯਾਦ ਰੱਖੋ, ਹੰਸਰਾਜ ਕਿੱਥੇ ਜਾ ਕੇ ਜਿੱਤਿਆ? ਜਿੱਥੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਕਾਨਾ ਫੁੱਲਿਆ ਹੋਇਆ ਸੀਗਾ, ਲਹਿਰ ਸੀਗੀ ਪੰਜਾਬ ਦੇ ਵਿੱਚ, ਤੇ ਹੰਸਰਾਜ ਜਿੱਥੋਂ ਮਰਜ਼ੀ ਖੜ ਜਾਂਦਾ, ਲੋਕਾਂ ਨੇ ਪਾਣੀ ਨਹੀਂ ਮੰਗਣ ਦੇਣਾ। ਇਹਦਾ ਮਤਲਬ ਹੁਣ ਦਿੱਲੀ ਵੱਲ ਨੂੰ ਰੁੱਖ ਕਰਨਾ ਚਾਹੀਦਾ ਹੈ, ਜਿਹੜੇ ਇੱਥੋਂ ਦੇ ਨਕਾਰੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਦੇ ਵਿੱਚ ਪਾਲਤੂ ਕੁੱਤੇ ਰੱਖਣ ਸੰਬੰਧੀ ਹਦਾਇਤਾਂ ਜਾਰੀ। ਹਾਂ, ਪਾਲਤੂ ਕੁੱਤਿਆਂ ਤੇ ਹਦਾਇਤਾਂ ਲਾ ਦਿਓ। ਜਿਹੜੇ ਆਵਾਰਾ ਕੁੱਤੇ ਬੱਚਿਆਂ ਨੂੰ ਪਾੜੀ ਜਾਂਦੇ ਆ, ਬਜ਼ੁਰਗਾਂ ਨੂੰ ਖਾਧੀ ਜਾਂਦੇ, ਉਹਨਾਂ ਨੂੰ ਕੋਈ ਨਾ ਕਰੇ। ਸਹੀ ਗੱਲ। ਮੇਨਕਾ ਗਾਂਧੀ ਦਾ ਡਰ ਆ ਤੁਹਾਨੂੰ। ਤਾਂ ਅੱਜ ਦੱਸਦੇ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਹੋ ਗਿਆ। ਸਾਰੇ ਧਿਆਨ ਨਾਲ ਸੁਣ ਲੈਣਾ, ਆਪੋ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦਿਓ ਫੋਨ ਕਰਕੇ ਜਿਹੜੇ NRI ਆ। ਕਹਿੰਦੇ ਆ ਕਿ ਪਹਿਲਾਂ ਤਾਂ ਇਹ ਕਰਿਓ ਕਿ ਜਿਹੜੀ ਤੁਹਾਡੀ ਪੰਚਾਇਤ ਆ ਕਿ 4 ਮਹੀਨੇ ਦਾ ਗਲੂਰਾ ਜਦੋਂ ਉਮਰ ਪੂਰੀ ਕਰ ਜਾਵੇ ਤੇ 30 ਦਿਨ ਦੇ ਅੰਦਰ ਅੰਦਰ ਜਾ ਕੇ 50 ਰੁਪਏ ਦੀ ਪਰਚੀ ਕਟਾ ਦਿਓ, ਚੁੱਪ ਕਰਕੇ ਪੰਚਾਇਤ ਦੇ ਕੋਲੋਂ ਅਪਲਾਈ ਕਰੋ ਕਿ ਸਾਡੇ ਕੁੱਤੇ ਦੀ ਰਜਿਸਟ੍ਰੇਸ਼ਨ ਹੋ ਜਾਵੇ। ਫਿਰ ਇੱਕ ਮੈਟਲ ਟੋਕਨ ਜਾਰੀ ਕੀਤਾ ਜਾਊਗਾ ਜੋ ਕਿ ਪਾਲਤੂ ਕੁੱਤੇ ਦੇ ਕਾਲਰ ਦੇ ਨਾਲ ਬੰਨ ਦੇਣਾ, ਜਿਵੇਂ ਆਪਾਂ ਤਵੀਤ ਨਹੀਂ ਬੰਨ ਦਿੰਦੇ ਜਵਾਕ ਦੇ ਗਲ ਦੇ ਵਿੱਚ, ਏਦਾਂ ਬੰਨ ਦੇ ਚੁੱਪ ਕਰਕੇ। ਫਿਰ ਕਹਿੰਦੇ ਕਿ ਪਾਲਤੂ ਕੁੱਤੇ ਨੂੰ ਹਲਕਾ ਤੋਂ ਬਚਾਉਣ ਵਾਸਤੇ ਸਰਕਾਰੀ ਵੈਟਰਨਰੀ ਡਾਕਟਰ ਹੈ ਜਿਹੜੇ ਉਹ ਸਮੇਂ ਸਿਰ ਟੀਕੇ ਲਾਉਣਗੇ। ਵੈਸੇ ਕਮਾਲ ਦੀ ਗੱਲ ਹੈ ਕਿ ਕਿਸੇ ਬੰਦੇ ਨੂੰ ਕੁੱਤਾ ਵੱਢ ਜਾਵੇ ਤੇ ਉਹ ਸਰਕਾਰੀ ਹਸਪਤਾਲ 'ਚ ਚਲਾ ਜਾਵੇ ਨਾ ਕਿ ਹਲਕਾ ਦਾ ਟੀਕਾ ਲਾ ਦਿਓ, ਇਹ ਕਹਿ ਦਿੰਦੇ ਕਿ ਨਹੀਂ ਸਾਡੇ ਕੋਲ ਤੇ ਹੈ ਨੀ ਗਾ। ਬੰਦਾ 6 ਹਸਪਤਾਲਾਂ 'ਚ ਚੱਲ ਜੂਗਾ, ਕਹਿਣਗੇ ਨਹੀਂ ਸਾਡੇ ਕੋਲ ਤੇ ਹੈ ਨੀ ਗਾ। ਉਹ ਟੀਕਾ ਪਤਾ ਨਹੀਂ ਕਿੱਥੇ ਪਿਆ ਹੁੰਦਾ, ਪਤਾ ਨਹੀਂ ਮੋਟੀ ਲਹਿਰ 'ਚ ਪਿਆ ਹੁੰਦਾ, ਲੱਗਦਾ ਹੀ ਨਹੀਂ ਹੈ। ਤਾਂ ਦੂਜੀ ਚੀਜ਼ ਇਹ ਆ, ਨਾਲ ਇਹਨਾਂ ਨੇ ਕਿਹਾ ਕਿ ਜਦੋਂ ਬਾਹਰ ਲੈ ਕੇ ਜਾਣਾ ਕੁੱਤਾ ਚੇਨ ਨਾਲ ਬੰਨੀ ਹੋਣੀ ਚਾਹੀਦੀ, ਸੰਗਲੀ ਆਪਾਂ ਪੰਜਾਬੀ 'ਚ ਕਹੀਏ। ਜੇ ਕੁੱਤਾ ਖੂੰਖਾਰ ਹੋਵੇ ਤਾਂ ਪਾਲਤੂ ਕੁੱਤੇ ਨੂੰ ਬਾਹਰ ਲੈ ਕੇ ਜਾਣ ਵਾਲੇ ਦੇ ਜਾਤੀ ਦੇ ਹੱਥ 'ਚ ਸੋਟੀ ਜ਼ਰੂਰ ਹੋਣੀ ਚਾਹੀਦੀ ਹੈ। ਇਹ ਸੋਟੀ ਹੁਣ ਕਾਹਦੀ ਹੋਣੀ ਚਾਹੀਦੀ, ਵਾਂਸ ਦੀ, ਲੋਹੇ ਦੀ, ਕਾਹਦੀ, ਉਹ ਨਹੀਂ ਦੱਸਿਆ। ਫਿਰ ਇਹ ਕਹਿੰਦੇ ਆ ਕਿ ਪਾਲਤੂ ਕੁੱਤੇ ਦੇ ਮਾਲਕ ਵੱਲੋਂ ਯਕੀਨੀ ਬਣਾਇਆ ਜਾਏਗਾ ਕਿ ਪਾਲਤੂ ਕੁੱਤੇ ਦੇ ਗਲ ਵਿੱਚ ਹਰ ਵਕਤ ਕਾਲਰ ਪਾਇਆ ਹੋਵੇ। ਮਤਲਬ ਕਿ ਬਾਹਰ ਕੱਢਣਾ ਕੁੱਤਾ ਤੇ ਸਜਾ ਕੇ ਕੱਢਣਾ, ਕਾਲਰ ਜਿਹਾ ਲਾ ਕੇ ਕੱਢਣਾ, ਤੇ ਨਾਲ ਜਿਹੜਾ ਟੋਕਨ ਮਿਲਿਆ ਹੋਊਗਾ ਉਹ ਵੀ ਲਟਕਿਆ ਹੋਣਾ ਚਾਹੀਦਾ। ਪਾਲਤੂ ਕੁੱਤਿਆਂ ਦੀ ਬਰੀਡਿੰਗ ਵਪਾਰਕ ਮੰਤਵ ਦੇ ਨਾਲ ਰਿਹਾਇਸ਼ੀ ਇਲਾਕਿਆਂ 'ਚ ਨਹੀਂ ਕੀਤੀ ਜਾ ਸਕੂਗੀ। ਫਿਰ ਇਹ ਵੀ ਧਿਆਨ ਰੱਖਣਾ ਪਊਗਾ ਕਿ ਸਾਂਝੀ ਥਾਂ ਤੇ ਗੰਦਗੀ ਨਾ ਕਰੇ ਕੁੱਤਾ, ਉਹਨੂੰ ਦੱਸਣਾ ਪਊਗਾ ਕਿ ਕਿੱਥੇ ਕਰਨੀ ਹੈ, ਸਾਂਝੀ ਥਾਂ ਤੇ ਨਹੀਂ ਕਰਨੀ। ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਉਸਨੂੰ ਖਾਲੀ ਏਦਾਂ ਖੁੱਲੀ ਥਾਂ 'ਚ ਨਹੀਂ ਸੁੱਟਿਆ ਜਾਊਗਾ, ਬਲਕਿ ਗ੍ਰਾਮ ਪੰਚਾਇਤ ਵੱਲੋਂ ਇੱਕ ਨੋਟੀਫਾਈਡ ਥਾਂ ਹੋਊਗੀ ਜਿੱਥੇ ਜਾ ਕੇ ਤੁਸੀਂ ਟੋਆ ਖੱਟ ਕੇ ਉਹਨੂੰ ਦਫਨਾਉਣਾ। ਹੋਰ ਵੀ ਕਈ ਸ਼ਰਤਾਂ ਛੱਡੋ, ਇੰਨੀਆਂ ਕੋਈ ਸ਼ਰਤਾਂ ਜੇ ਪਾਲ ਲੈਣ ਤੇ ਬਹੁਤ ਚੰਗੀ ਗੱਲ ਆ। ਪਰ ਗੱਲ ਤੇ ਇਹ ਆ ਕਿ ਜਿਹੜੇ ਅਵਾਰਾ ਪਸ਼ੂ, ਅਵਾਰਾ ਕੁੱਤੇ ਆ, ਉਹਨਾਂ ਦਾ ਕੀ ਮਸਲਾ ਹੱਲ ਕਰਨਗੇ? ਇਹ ਤੇ ਲੋਕਾਂ ਨੂੰ ਇੱਕ ਨਵੀਂ ਮੁਸੀਬਤ ਪਾ ਕੇ ਤੇ 50-50 ਰੁਪਏ ਇਕੱਠੇ ਕਰ ਲੈਣਗੇ। ਬਿਲਕੁਲ, ਇਹ ਬਿਲਕੁਲ ਗੱਲ ਸਹੀ ਹੈ। ਜਿਹੜਾ ਕੰਮ ਕਰਨ ਵਾਲਾ ਉਹ ਜਿਹੜਾ ਉਹ ਕਰਨੀ ਤੇ ਹੋਏ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਬਟਾਲਾ ਧਮਾਕੇ ਦੀ 45 ਰਿਪੋਰਟ ਪੂਰੀ ਹੋਈ। ਜੀ ਇਹ 45 ਰਿਪੋਰਟ ਹੈ ਜਿਹੜੀ 45 ਸਫ਼ਿਆਂ ਦੀ ਤਿਆਰ ਆ। ਜਿਹੜੇ ਉੱਥੋਂ ਦੇ ADC ਸੀਗੇ ਤੇਜਿੰਦਰ ਸਿੰਘ ਸੰਧੂ, ਉਹਨਾਂ ਨੇ ਇਹ ਜਿਹੜੀ ਆ ਰਿਪੋਰਟ ਸੌਂਪ ਦਿੱਤੀ ਆ। ਹੁਣ ਇਹ ਰਿਪੋਰਟ ਜਿਹੜੀ ਆ ਉਹ ਅੱਗੇ ਕਾਰਵਾਈ ਦਾ ਆਧਾਰ ਬਣ ਸਕਦੀ ਹੈ। ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਇਹਦੀ ਕੋਈ ਗਰੰਟੀ ਮੈਂ ਨਹੀਂ ਚੁੱਕ ਸਕਦਾ, ਮੈਂ ਨਹੀਂ ਆਖ ਸਕਦਾ, ਕਿਉਂਕਿ ਇਹੋ ਜਿਹੀਆਂ ਰਿਪੋਰਟਾਂ ਤੁਹਾਨੂੰ ਪਤਾ ਹੀ ਆ
ਮੁੜ ਕੇ ਜਿਹੜੀਆਂ ਉਹ ਲੱਭਣੀਆਂ ਪੈਂਦੀਆਂ ਕਿ ਕਿੱਥੋਂ ਆਈਆਂ ਸੀ ਤੇ ਕਿੱਥੇ ਚਲੇ ਗਈਆਂ। ਤਾਂ ਬਹਰਹਾਲ ਇਹਨਾਂ ਨੇ ਜਿਹੜੀ ਰਿਪੋਰਟ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੈ ਜਿਹੜੇ ਉਹਨਾਂ ਨੂੰ ਭੇਜ ਦਿੱਤੀ ਆ। ਪਰ ਇਹਦੇ ਵਿੱਚ ਜੋ ਚੀਜ਼ ਨਿਕਲ ਕੇ ਆ ਰਹੀ ਹੈ ਸਾਹਮਣੇ, ਕੁਛ ਮੀਡੀਆ ਹਵਾਲੇ ਦੱਸਦੇ ਆ ਕਿ ਇਹ ਕੁਛ ਵਿਅਕਤੀ ਜਾਂ ਕੁਛ ਅਧਿਕਾਰੀ ਕਹਿ ਲਓ ਐਸੇ ਸਨ ਜਿਨ੍ਹਾਂ ਨੇ ਇਸ ਮਾਮਲੇ 'ਚ ਅਲਗਰਤੀ ਕੀਤੀ, ਕਿਤੇ ਨਾ ਕਿਤੇ ਇਹਨਾਂ ਨੇ ਅਣਗਹਿਲੀ ਕੀਤੀ ਔਰ ਜਿਹੜੀਆਂ ਪਹਿਲਾਂ ਗਲਤੀਆਂ ਕੀਤੀਆਂ ਸੀ ਉਹਨਾਂ ਗਲਤੀਆਂ ਨੂੰ ਦੁਹਰਾਇਆ ਗਿਆ। ਇਹਦੇ ਵਿੱਚ ਮਤਲਬ ਕਿ ਰਿਪੋਰਟ 'ਚ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜਿਹੜੀਆਂ ਪਹਿਲੀਆਂ ਗਲਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਸੁਧਾਰਨ ਦੀ ਥਾਂ ਤੇ ਰਿਪੀਟ ਕੀਤਾ ਗਿਆ। ਤਾਂ ਹੁਣ ਇਹ ਗਲਤੀ ਤੀਜੀ ਵਾਰ ਨਾ ਕਰ ਦੇਣ ਕਿ ਉਹਨਾਂ ਜਿਨ੍ਹਾਂ ਲੋਕਾਂ ਨੇ ਗਲਤੀ ਦੁਹਰਾਈ ਆ ਉਹਨਾਂ ਨੂੰ ਸੁੱਕਿਆ ਛੱਡ ਦੇਣਾ। ਕਾਰਵਾਈ ਹੋਣੀ ਚਾਹੀਦੀ ਹੈ। ਜੀ ਜੀ। ਅਤੇ ਮਿੰਟੂ ਜੀ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।